ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਆਪਣਾ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾ ਹੀ ਨਹੀਂ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਹੁਣ ਉਹ ਕਹਿੰਦੇ ਨੇ ਨਾ ਕਿ ਇਨਸਾਨ ਦੇ ਆਪਣੇ ਕਰਤੂਤ ਉਹਦੇ ਸਾਹਮਣੇ ਆਉਂਦੇ ਨੇ, ਤੇ ਜੇ ਭੈੜੇ ਲੱਛਣ ਨਾ ਹੋਣ ਤੇ ਕਦੇ ਵੀ ਔਕੜਾਂ ਸਾਹਮਣੇ ਨਹੀਂ ਆਉਂਦੀਆਂ, ਸੁਖਾਲੀਆਂ ਹੋ ਜਾਂਦੀਆਂ ਨੇ। ਪੂਰਾ ਵਰੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਖੱਪ ਪਾਉਂਦਾ ਰਿਹਾ ਕਿ ਤੁਸੀਂ ਫਸਲਾਂ ਨੂੰ ਅੱਗ ਨਹੀਂ ਲਾਣੀ, ਤੁਸੀਂ ਚਮਦੀਆਂ ਜੁੱਤੀਆਂ ਨਹੀਂ ਸਾੜਨੀਆਂ, ਤੁਸੀਂ ਕਾਰਬਨ ਦਾ ਖਰਾਸ਼ ਕਰਨ ਵਾਲੇ ਕਾਰਖਾਨੇ ਉਹਨਾਂ ਦਾ ਐਮਿਸ਼ਨ ਟੈਸਟ ਕਰਾਉਣਾ ਹੈ, ਉਹ ਵੀ ਅਖਰਾਜ ਇੱਕ ਹੱਦ ਤੋਂ ਵੱਧ ਨਹੀਂ ਹੋਣਾ ਚਾਹੀਦਾ। ਤੇ ਜਿੰਨੀਆਂ ਗੱਡੀਆਂ ਸੜਕਾਂ ਤੇ ਚੱਲ ਰਹੀਆਂ ਨੇ, ਉਹ ਭਾਵੇਂ 2 ਵੀਲ ਨੇ ਤੇ ਭਾਵੇਂ 4 ਵੀਲ ਨੇ ਤੇ ਭਾਵੇਂ 10 ਵੀਲ ਨੇ ਤੇ 16 ਵੀਲ ਨੇ, ਉਹ ਸਾਰੀਆਂ ਜਦ ਤੱਕ ਉਹਨਾਂ ਦਾ ਐਮਿਸ਼ਨ ਟੈਸਟ ਨਾ ਹੋਵੇ, ਉਹਨਾਂ ਦੇ ਕਾਰਬਨ ਦੀ ਅਖਰਾਜ ਦਾ ਸਹੀ ਪਤਾ ਨਾ ਲੱਗੇ, ਉਸ ਵੇਲੇ ਤੱਕ ਰੋਡ ਤੇ ਨਹੀਂ ਲਿਆਉਣੀ। ਖਾਸ ਤੌਰ ਤੇ ਜਦੋਂ ਕਣਕ ਦਾ ਵੇਲਾ ਆਉਂਦਾ ਹੈ, ਉਸ ਵੇਲੇ ਜੋ ਗਰਦੋ ਗੁਬਾਰ ਉੱਡਦਾ ਹੈ, ਉਹ ਗਰਦੋ ਗੁਬਾਰ ਫਿਰ ਕਾਰਬਨ ਦਾ ਖਰਾਜ। ਫਿਰ ਜਦੋਂ ਧਾਈਆਂ ਦੇ ਮੌਸਮ ਦੇ ਵਿੱਚ ਪੂਰੀ ਫਸਲ ਜਿਹੜੀ ਹੈ ਉਹ ਮੁੰਝਦੀ ਧਾਈ ਛਾਂਟ ਕੇ ਸੜ ਦਿੱਤੀ ਜਾਂਦੀ ਹੈ, ਉਹ ਸਾਰੇ ਤੇ ਨਾਲ ਜੋ ਕੁਝ ਧੂਆਂ ਪੈਦਾ ਹੁੰਦਾ ਹੈ, ਇਹ ਸਾਰਾ ਕੁਝ ਰਲ ਮਿਲ ਕੇ ਸਬਬ ਬਣਦਾ ਹੈ ਸਮੋਗ ਦਾ। ਤੇ ਫੋਗ ਹੋਰ ਚੀਜ਼ ਹੈ, ਸਮੋਗ ਹੋਰ ਚੀਜ਼ ਹੈ ਜੋ ਰੋਗ ਦਾ ਬਾਇਸ ਹੈ। ਤੇ ਇਹ ਸਮੋਗ ਜਿਹੜੀ ਕਿ ਅੱਜ ਕੱਲ੍ਹ ਅਸੀਂ ਪੰਜਾਬ ਦੇ, ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਚੱਲ ਰਹੇ ਹਾਂ, ਉਹ ਸਾਡੇ ਆਪਣੇ ਕਰਤੂਤਾਂ ਦਾ ਨਤੀਜਾ ਹੈ। ਸਾਡੇ ਆਪਣੇ ਲੱਛਣ ਨੇ ਕਿ ਅਸੀਂ ਇਹਤਿਆਤ ਨਹੀਂ ਵਰਤੀ, ਤੇ ਜਿਹਦਾ ਨਤੀਜਾ ਅਸੀਂ ਸਮੋਗ ਤੇ ਉਹਦੇ ਨਤੀਜੇ ਵਿੱਚ ਫੈਲਣ ਵਾਲੇ ਰੋਗ ਦਾ ਸਾਹਮਣਾ ਕਰ ਰਹੇ ਹਾਂ। ਹੁਣ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਕਿ ਜ਼ਿਗ ਜ਼ੈਗ ਟੈਕਨੋਲੋਜੀ। ਉਹ ਇੱਟਾਂ ਬਣਾਉਣ ਵਾਲੇ ਭੱਠਿਆਂ ਨੂੰ ਪਾਬੰਦ ਕੀਤਾ ਗਿਆ ਸੀ ਕਿ ਉਹ ਜ਼ਿਗ ਜ਼ੈਗ ਟੈਕਨੋਲੋਜੀ ਅਪਣਾਉਣ, ਤਾਂ ਕਿ ਧੂਆਂ ਦਾ ਅਖਰਾਜ ਜਿਹੜਾ ਕਿ ਭੱਠੇ ਦੀਆਂ ਚਿਮਨੀਆਂ 'ਚ ਹੁੰਦਾ ਹੈ, ਉਹ ਇਨਸਾਨੀ ਸਿਹਤ ਨੂੰ ਵੀ ਖਰਾਬ ਨਾ ਕਰੇ ਤੇ ਫਜ਼ਾਈ ਆਲੂਦਗੀ ਵੀ ਨਾ ਫੈਲਾਏ। ਲੇਕਿਨ ਮਹਿਕਮਾ ਐਨਵਾਇਰਨਮੈਂਟ ਨੇ ਖਬਰੇ ਬਹੁਤਾ ਧਿਆਨ ਨਹੀਂ ਦਿੱਤਾ, ਜਾਂ ਉਹ ਧਿਆਨ ਦੇ ਰਹੇ ਨੇ ਤੇ ਅੱਗੋਂ ਕੰਮ ਵਿਖਾਉਣ ਵਾਲੇ ਉਹਨਾਂ ਦੇ ਕਾਬੂ ਨਹੀਂ ਆ ਰਹੇ ਕਿ ਅੱਜ ਵੀ ਤੁਸੀਂ ਪੰਜਾਬ ਦੇ ਕਿਸੇ ਭੱਠੇ ਤੇ ਜਾਓ ਤੇ ਤੁਹਾਨੂੰ ਇੱਕ ਅੱਧਾ ਭੱਠਾ ਛੱਡ ਕੇ ਬਾਕੀ ਸਾਰੇ ਭੱਠੇ ਐਸੇ ਲੱਭਣਗੇ ਜਿੱਥੇ ਇੱਟਾਂ ਪਕਾਉਣ ਲਈ ਜਾਂ ਤੇ ਚਮੜੇ ਦੀਆਂ ਜੁੱਤੀਆਂ ਇਸਤੇਮਾਲ ਹੋ ਰਹੀਆਂ ਨੇ, ਜਾਂ ਫਿਰ ਉਹ ਨਾਕਸ ਮਟੀਰੀਅਲ ਇਸਤੇਮਾਲ ਹੋ ਰਿਹਾ ਹੈ ਜੋ ਕਿ ਫਜ਼ਾਈ ਆਲੂਦਗੀ ਦਾ ਬਾਇਸ ਹੈ, ਜੋ ਕਿ ਕਾਰਬਨ ਦੇ ਅਖਰਾਜ ਦਾ ਬਾਇਸ ਹੈ, ਜੋ ਕਿ ਇੰਨਾ ਧੂਆਂ ਛੱਡਦਾ ਹੈ, ਜਿਹਦੀ ਵਜ੍ਹਾ ਨਾਲ ਸਮੋਗ ਦਾ ਰੋਗ ਪੈਦਾ ਹੁੰਦਾ ਹੈ। ਸਰਕਾਰ ਵੱਲੋਂ ਪਾਬੰਦੀ ਵੀ ਲਾਈ ਗਈ ਸੀ ਕਾਰਖਾਨਿਆਂ ਤੇ ਕਿ ਤੁਸੀਂ ਆਪਣੀ ਟਾਈਮਿੰਗ ਨੂੰ ਇਸ ਹਿਸਾਬ ਦੇ ਨਾਲ ਸੈੱਟ ਕਰੋ ਕਿ ਕਾਰਬਨ ਦਾ ਘੱਟ ਤੋਂ ਘੱਟ ਅਖਰਾਜ ਹੋ ਸਕੇ, ਲੇਕਿਨ ਉਸ 'ਤੇ ਵੀ ਸਹੀ ਮਾਨੀਆਂ ਦੇ ਵਿੱਚ ਅਮਲ ਦਰਾਮਦ ਨਹੀਂ ਹੋ ਸਕਿਆ। ਤੇ ਮਾਤੜ ਨੇ ਸੌਖਾ ਤਰੀਕਾ ਇਹੀ ਲੱਭਿਆ, ਤੀਲੂ ਵਾਲੀ ਡੱਬੀ ਕੱਢੋ, ਬਾਲੋ ਤੀਲੀ, ਫੂਕੋ ਖੇਤ ਤੇ ਜਾਨ ਛਡਾਓ, ਕਿੱਥੇ ਪਰਾਲੀ ਚੁੱਕਦੇ ਫਿਰਾਂਗੇ ਤੇ ਕਿੱਥੇ ਉਲਝਦੇ ਫਿਰਾਂਗੇ। ਇੱਥੇ ਹੀ ਜਦੋਂ ਸਾੜ ਮੁੱਕ ਜਾਏਗਾ, ਧੂਆਂ ਉੱਡ ਜਾਏਗਾ, ਤੇ ਇੱਥੇ ਹੀ ਜਿਹੜਾ ਹਲਵਾ ਕਿਤੇ ਜਿਹੜੀ ਅਗਲੀ ਫਸਲ ਦੀ ਤਿਆਰੀ ਸ਼ੁਰੂ ਹੋ ਜਾਏਗੀ। ਤੇ ਹੁਣ ਨਤੀਜਾ ਇਹ ਨਿਕਲਿਆ ਹੈ ਕਿ ਬਾਜ਼ ਇਲਾਕੇ ਪੂਰੀ ਤਰ੍ਹਾਂ ਸਮੋਗ ਦੀ ਜ਼ਦ ਵਿੱਚ ਨੇ, ਜਿਹਦੇ ਨਾਲ ਖਾਸ ਤੌਰ ਤੇ ਮੂੰਹ, ਨੱਕ ਤੇ ਅੱਖਾਂ ਦੀਆਂ, ਗਲੇ ਦੀਆਂ ਬਿਮਾਰੀਆਂ ਆਮ ਫੈਲ ਰਹੀਆਂ ਨੇ, ਜਿਸ ਤੋਂ ਬਚਣ ਦੀ ਲੋੜ ਹੈ।
ਕੋਸ਼ਿਸ਼ ਤੇ ਹੋਣੀ ਚਾਹੀਦੀ ਹੈ ਕਿ ਤੁਸੀਂ ਘੱਟ ਤੋਂ ਘੱਟ ਘਰੋਂ ਨਿਕਲੋ, ਕੋਈ ਕੰਮ ਹੋਵੇ ਤੇ ਨਿਕਲੋ, ਨਹੀਂ ਤੇ ਘਰ ਬੈਠ ਕੇ ਆਰਾਮ ਫਰਮਾਨ ਦੇ ਵਿੱਚ ਕੋਈ ਹਰਜ ਤੇ ਨਹੀਂ। ਤੁਸੀਂ ਬਲੱਡ ਪ੍ਰੈਸ਼ਰ ਹਾਈ ਕਰਨਾ ਹੈ ਤੇ ਤੁਸੀਂ ਘਰ ਬੈਠ ਕੇ ਖਬਰਾਂ ਸੁਣ ਲਓ, ਮੂਡ ਇਮੋਸ਼ਨਲ ਕਰਨਾ ਹੈ ਤੇ ਕੋਈ ਡਰਾਮਾ ਦੇਖ ਲਓ, ਤੇ ਜੇ ਦੁਨੀਆ ਤੋਂ ਤਿਆਗਣ ਦਾ ਜਾਂ ਨਿਰਵਾਣ ਦਾ ਕੋਈ ਫਲਸਫਾ ਜ਼ਿਹਨ ਚ ਹੈ ਕਿ ਤੇ ਚਾਦਰ ਚੁੱਕੋ, ਲੰਮੀ ਤਾਣ ਕੇ ਸੌਂ ਜਾਓ। ਜ਼ਰੂਰ ਸਮੋਕ ਚ ਨਿਕਲ ਕੇ ਅੱਖਾਂ ਦੀ ਬਿਮਾਰੀਆਂ ਦਾ ਸ਼ਿਕਾਰ ਹੋਣਾ ਹੈ। ਬਾਹਰ ਵੀ ਨਿਕਲੋ ਤੇ ਮਾਸਕ ਪਾ ਕੇ ਨਿਕਲੋ ਔਰ ਅੱਖਾਂ ਤੇ ਐਨਕ ਲਾ ਕੇ ਨਿਕਲੋ, ਤਾਂ ਕਿ ਸਮੋਕ ਦੇ ਅਸਰਾਤ ਤੁਹਾਡੀਆਂ ਅੱਖਾਂ ਤਾਈਂ, ਤੁਹਾਡੇ ਸਾਹ ਦੇ ਰਾਹੀਂ ਤੁਹਾਨੂੰ ਮੁਤਾਸਰ ਨਾ ਕਰਨ। ਹੁਣ ਹਾਲਤ ਇਹ ਵੀ ਹੈ ਕਿ ਬੇਸ਼ੁਮਾਰ ਸਾਡੇ ਗਰਮ ਹਵਾਮ ਐਸੇ ਨੇ ਕਿ ਜਿੱਥੇ ਪਾਣੀ ਗਰਮ ਲਈ ਕੋਈ ਲੱਕੜਾਂ ਇਸਤੇਮਾਲ ਨਹੀਂ ਹੁੰਦੀਆਂ, ਲੱਕੜਾਂ ਇਸਤੇਮਾਲ ਵੀ ਹੋਣ ਤੇ ਧੂੰਆਂ ਉਹਨਾਂ ਦਾ ਵੀ ਇੰਨਾ ਹੁੰਦਾ ਹੈ ਕਿ ਜੋ ਕਿ ਉਸ ਪ੍ਰੋਜੈਕਟ ਦੇ ਮੁਤਾਬਕ ਬਹੁਤ ਜ਼ਿਆਦਾ ਪੋਟੈਂਸ਼ੀਅਲ ਦਾ ਹਾਮਲ ਹੈ। ਹੁਣ ਗਰਮ ਹਵਾਮਾਂ ਤੇ ਵੀ ਚਮੜੇ ਦੀਆਂ ਜੁੱਤੀਆਂ ਸਾੜੀਆਂ ਜਾਂਦੀਆਂ ਨੇ ਕਿ ਉਹ ਮਨਾ ਮੋਈ ਚਮੜੇ ਦੀਆਂ ਜੁੱਤੀਆਂ ਜਿਹੜੀਆਂ ਪਤਾ ਨਹੀਂ ਦੁਨੀਆ ਜਹਾਨ ਤੋਂ ਕਿੱਥੋਂ ਜਿਹੜਾ ਹੈ ਉਹ ਸਮਗਲ ਹੋ ਕੇ ਪਾਕਿਸਤਾਨ ਜਾ ਰਹੀਆਂ ਨੇ, ਫ੍ਰੀ ਫੰਡ ਦੇ ਖਾਤੇ 'ਚ ਅੱਗੋਂ ਮਨਾਂ ਦੇ ਹਿਸਾਬ ਨਾਲ, ਸ਼ੇਰਾਂ ਦੇ ਹਿਸਾਬ ਨਾਲ ਪਠਿਆਲੇ ਲੈ ਜਾਂਦੇ ਨੇ ਤੇ ਦੂਸਰੇ ਕਾਰੋਬਾਰੀ ਲੈ ਜਾਂਦੇ ਨੇ ਜਿਹਨਾਂ ਨੂੰ ਅੱਗ ਦੀ ਲੋੜ ਹੁੰਦੀ ਹੈ, ਭਾਵੇਂ ਹੋਟਲ ਵਾਲੇ ਹੋਣ ਜਦੋਂ ਗੈਸ ਨਹੀਂ ਹੁੰਦੀ, ਤੇ ਜਾਂ ਫਿਰ ਗਰਮ ਹਮਾਮ ਨੇ ਜਾਂ ਦੂਸਰੇ ਅਦਾਰੇ ਨੇ ਜਿਹੜੇ, ਉਹਨਾਂ ਦੀ ਰੋਕਥਾਮ ਹੋਣੀ ਚਾਹੀਦੀ ਹੈ ਅਸੂਲੀ ਤੌਰ ਤੇ ਉਹ ਚਮਦੀਆਂ ਜੁੱਤੀਆਂ ਇਸ ਲਈ ਹੁੰਦੀਆਂ ਨੇ ਕਿ ਉਹਨਾਂ ਨੂੰ ਡੰਪ ਕਰਤਾ ਜਾਏ, ਇੰਨਾ ਕੁ ਡੂੰਘਾ ਕਰਕੇ ਉਹਨਾਂ ਨੂੰ ਦੱਬਿਆ ਜਾਏ ਕਿ ਉਹ ਇਨਸਾਨੀ ਸਿਹਤ ਨੂੰ ਜਾਂ ਫਸਲਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ, ਇਨਵਾਇਰਮੈਂਟ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਲੇਕਿਨ ਅਸੀਂ ਜ਼ਿਗਜ਼ੈਗ ਟੈਕਨੋਲੋਜੀ ਅਪਣਾਉਣ ਦੀ ਥਾਂ ਉਹ ਜੁੱਤੀਆਂ ਸਾੜ ਕੇ ਆਪਣੇ ਇੱਟਾਂ ਦੇ ਭੱਠੇ ਚਲਾ ਰਹੇ ਹਾਂ, ਉਹ ਜੁੱਤੀਆਂ ਸਾੜ ਕੇ ਅਸੀਂ ਪਾਣੀ ਗਰਮ ਹਵਾਮ ਚਲਾ ਰਹੇ ਹਾਂ, ਤੇ ਉਹ ਜੁੱਤੀਆਂ ਸਾੜ ਕੇ ਅਸੀਂ ਦੂਜੀਆਂ ਭੱਠੀਆਂ ਜਿਨ੍ਹਾਂ ਤੇ ਸਾਨੂੰ ਲੋੜ ਪੈਂਦੀ ਹੈ ਕੰਮ ਕਾਰ ਦੇ ਲਈ, ਉਹਨਾਂ ਭੱਠੀਆਂ ਵਿੱਚ ਵੀ ਅਸੀਂ ਇਹੋ ਜੁੱਤੀਆਂ ਸਾੜ ਕੇ ਐਨਵਾਇਰਮੈਂਟ ਨੂੰ ਖਤਰਨਾਕ ਹੱਦ ਤੱਕ ਆਲੂਦਾ ਕਰ ਰਹੇ ਹਾਂ। ਅਜੇ ਵੇਲਾ ਹੈ, ਸਮਝ ਜਾਓ, ਅਜੇ ਸਮੋਕ ਦਾ ਰੋਗ ਨਹੀਂ ਮੁੱਕਿਆ, ਅਜੇ ਇਹ ਜਾਰੀ ਹੈ, ਅਜੇ ਮਹੀਨਾ 2 ਮਹੀਨੇ ਇਹਦੇ ਅਸਰਾਤ ਹੋਰ ਵੀ ਰਹਿ ਸਕਦੇ ਨੇ ਤੇ ਰਹਿਣਗੇ। ਜਿਸ ਕਿਸਮ ਦੀ ਸੂਰਤ-ਹਾਲ ਸਾਡੇ ਸਾਹਮਣੇ ਹੈ ਕਿ ਤੁਸੀਂ ਇਹਤਿਆਤੀ ਤਦਾਬੀਰ ਅਖਤਿਆਰ ਕਰੋ ਤੇ ਆਇੰਦਾ ਮੌਸਮ ਲਈ ਤੇ ਹੁਣ ਲਈ ਵੀ ਉਹ ਸਭ ਕੁਝ ਕਰੋ ਜੋ ਕਿ ਇਸ ਸਮੋਗ ਨੂੰ ਰੋਕ ਸਕਣ। ਕੋਸ਼ਿਸ਼ ਕਰੋ ਕਿ ਫਿਜ਼ਾ ਦੇ ਵਿੱਚ ਧੂੰਆਂ ਘੱਟ ਤੋਂ ਘੱਟ ਜਾਏ, ਤੁਸੀਂ ਇਹਦਾ ਕੋਈ ਆਰ ਕਰੋ। ਪਰਾਲੀ ਸਾੜਨ ਦੀ ਥਾਂ ਆਸਟ੍ਰੇਲੀਅਨ ਗਾਵਾਂ ਰੱਖ ਲਓ, ਉਹ ਪਰਾਲੀ ਉਹਨਾਂ ਨੂੰ ਵੀ ਪਾਈ ਜਾ ਸਕਦੀ ਹੈ, ਤੇ ਜਿਹੜੇ ਬੂਝੇ ਜਿਹੜੇ ਨੇ ਉਹ ਪੱਟੇ ਵੀ ਜਾ ਸਕਦੇ ਨੇ, ਸਿਰਫ ਇੱਕ ਹਲ ਫੇਰਨ ਦੀ ਲੋੜ ਹੈ, ਉਹ ਕੱਢ ਕੇ ਤੁਹਾਡਾ ਬਾਲਣ ਵੀ ਬਣ ਸਕਦੇ ਨੇ। ਲੇਕਿਨ ਜਦੋਂ ਤੁਸੀਂ ਇੱਕ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੂੰ ਸਾੜੋਗੇ ਖੇਤ ਦੇ ਵਿੱਚ, ਤੇ ਫਿਰ ਉਹ ਧੂੰਆਂ ਖਤਰਨਾਕ ਹੱਦ ਤੱਕ ਇਹ ਸਾਡੇ ਮਾਹੌਲ ਨੂੰ, ਸਾਡੀ ਫਿਜ਼ਾ ਨੂੰ ਖਰਾਬ ਕਰ ਸਕਦਾ ਹੈ। ਇੰਜ ਕਾਰਬਨ ਦਾ ਅਖਰਾਜ ਜਿਹੜੀਆਂ ਥਾਵਾਂ ਤੋਂ ਹੁੰਦਾ ਹੈ ਉਹਨਾਂ ਦੇ ਬਾਰੇ ਸਾਨੂੰ ਇਹਤਿਆਤ ਅਖਤਿਆਰ ਕਰਨੀ ਚਾਹੀਦੀ ਹੈ। ਜਿੰਨੀਆਂ ਗੱਡੀਆਂ ਸੜਕਾਂ 'ਤੇ ਨੇ ਉਹ ਐਮਿਸ਼ਨ ਟੈਸਟ ਤੋਂ ਬਗੈਰ ਸੜਕਾਂ 'ਤੇ ਨਹੀਂ ਆਉਣੀਆਂ ਚਾਹੀਦੀਆਂ, ਤੇ ਕਾਰਖਾਨੇ ਵਾਲੇ ਆਪਣੇ ਕਾਰਬਨ ਦੇ ਅਖਰਾਜ ਨੂੰ ਘਟਾਉਣ ਤੇ ਭੱਠਿਆਂ ਵਾਲੇ ਜ਼ਿਗਜ਼ੈਗ ਟੈਕਨੋਲੋਜੀ ਇਸਤੇਮਾਲ ਕਰਨ। ਜੇ ਬਚਣਾ ਹੈ ਤਾਂ ਸਮੋਗ ਤੋਂ ਐਤਕੀ ਵੀ ਤੇ ਅਗਲੀ ਵਾਰੀ ਵੀ। ਤੇ ਗੱਲ ਹੈ ਨਿੱਕੀ ਜਿਹੀ, ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ, ਗੱਲ ਨਿੱਕੀ ਜਿਹੀ ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।